हाँ जी, सब तो पहला तो जी सारिਆਂ ਨੂੰ अस्सलाम वालेकुम जी। किद्दां जी सारे वीर, उम्मीद करदा कि तुसी सारे वधिया होवोगे। मालक सारिਆਂ ਦੇ ਉੱਤੇ अपनी रहमत करे जी। मैं जी ਤੁਹਾਡਾ अपना वीर राणा खालिद मकबूल ते मेरे नाल मौजूद हैं जनाब राणा असलम खान वकार साहब। ਤੇ ਇਸ ਵੇਲੇ ਅਸੀਂ ਖਲੋਤੇ ਹਾਂ ਜੀ ਰਾਣਾ ਅਸਲਮ ਖਾਨ ਸਾਹਿਬ ਦੇ ਡੇਰੇ, ਉਹਨਾਂ ਦੀ ਪੈਲੀਆਂ ਦੇ ਵਿੱਚ। ਬਹੁਤ ਦਿਨਾਂ ਤੋਂ ਬਾਅਦ ਸਾਡੀ ਤੇ ਤੁਹਾਡੀ ਇੱਕ ਮੁਲਾਕਾਤ ਆ ਜਿਹੜੀ ਇਹ ਹੋ ਰਹੀ ਹੈ, ਤਕਰੀਬਨ ਮਹੀਨਾ ਹੀ ਹੋ ਗਿਆ। ਉਹਦੀ ਵਜ੍ਹਾ ਇਹ ਸੀ ਵੀ ਮੈਂ ਗਿਆ ਹੋਇਆ ਸੀਗਾ ਉਮਰੇ ਦੇ ਉੱਤੇ ਤੇ ਉੱਥੋਂ ਵਾਪਸੀ ਆਇਆ 3-4 ਦਿਨ, ਮਤਲਬ 5-6 ਦਿਨ ਹੀ ਹੋ ਗਏ ਤਕਰੀਬਨ। ਤੇ ਉਸ ਤੋਂ ਬਾਅਦ ਘਰੇ ਫਿਰ ਮਹਿਮਾਨਾਂ ਦਾ ਆਣਾ ਜਾਣਾ ਲੱਗਿਆ ਰਿਹਾ ਤੇ ਟਾਈਮ ਕੋਈ ਨਹੀਂ ਮਿਲਿਆ। ਤੇ ਅੱਜ ਜਿਹੜਾ ਆ ਮੈਂ ਪਹੁੰਚਿਆ ਸੀ ਰਾਣਾ ਅਸਲਮ ਖਾਨ ਸਾਹਿਬ ਦੇ ਡੇਰੇ ਦੇ ਉੱਤੇ ਤੇ ਉਹ ਲਾ ਰਹੇ ਸੀ ਮੱਕੀ ਨੂੰ ਪਾਣੀ। ਮੈਂ ਕਿਹਾ ਅੱਜ ਤੁਹਾਡੇ ਨਾਲ ਕੋਈ ਗੱਲਬਾਤ ਸਾਂਝੀ ਕਰਦੇ ਹਾਂ, ਰਾਣਾ ਸਾਹਿਬ ਨਾਲ ਵੀ ਗੱਲਬਾਤ ਕਰਦੇ, ਤੁਹਾਡੀ ਵੀ ਮੁਲਾਕਾਤ ਹੋ ਜੂਗੀ। ਸਾਡੀ ਤਾਂ ਮੁਲਾਕਾਤ ਰੋਜ਼ ਹੀ ਚੱਲਦੀ ਆ, ਪਰ ਅੱਜ ਤੁਹਾਡੇ ਨਾਲ ਵੀ ਰਾਣਾ ਸਾਹਿਬ ਦੀ ਮੁਲਾਕਾਤ ਕਰਾਉਂਦੇ ਆ। ਬੜੇ ਦਿਨ ਹੋ ਗਏ ਮੁਲਾਕਾਤ ਹੋਇਆ। ਰਾਣਾ ਸਾਹਿਬ अस्सलाम वालेकुम जी। वालेकुम सलाम जनाब। ਕੀ ਹਾਲ ਚਾਲ ਹੈ ਜੀ ਰਾਣਾ ਜੀ? ठीक ठाक बिल्कुल ਤਬੀਅਤਾਂ ਸਿਹਤਾਂ ਕਿੱਦਾਂ ਦੀਆਂ? अल्हम्दुलिल्लाह। ਰਾਣਾ ਸਾਹਿਬ ਮੈਂ ਤੁਹਾਡੇ ਡੇਰੇ ਦੇ ਉੱਤੇ ਇੱਕ ਨਵੀਂ ਡਿਵੈਲਪਮੈਂਟ ਦੇਖੀ ਆਂਦੇ ਹੀ हाँ ਵੀ ਮੈਂ ਦੇਖਿਆ ਵੀ ਤੁਸੀਂ ਇੱਕ ਰਾਣਾ ਸਾਹਿਬ ਨੇ ਨਾ ਜੀ ਇੱਕ 1.5 ਇੰਚ ਦਾ ਟਿਊਬਲ ਲਾਇਆ, 1.5 ਇੰਚ ਦਾ ਪਾਣੀ। ਉਹ ਮੇਰਾ ਖਿਆਲ ਆ ਵੀ ਹੌਲੀ ਹੌਲੀ ਤੇ ਇਹ ਮੇਰਾ ਖਿਆਲ ਹੈ ਵੀ ਸਿੰਗਲ ਫੇਸ ਦੇ ਉੱਤੇ ਰਾਣਾ ਸਾਹਿਬ ਚੱਲ ਜਾਂਦਾ ਇਦਾਂ ਹੀ। हाँ सिंगल फेज से चल रहा है। ये 2 पंप आ, एक ला लिया वा, एक हले लाना वा। 2 ਪੰਪ ਲਾਉਂਗੇ ਉਹ ਹੋ ਜੂਗੇ 3 ਇੰਚੀ ਹਾਂ, ਦੇ 3 ਇੰਚ ਹੈਂ? ਦੇ ਹੋ ਜਾਣਗੇ। ਫਿਰ ਗੁਜ਼ਾਰਾ ਜਿਹੜਾ ਚੋਣ ਹੋ ਜੂਗਾ। हाँ असल च वो कहंदे ने भी कई वारी बात का तो बंदा कोई ऐसा काम करदा वा ते उल्ट हो ਜਾਂਦਾ ਕੰਮ। ਹਾਂ ਹਾਂ ਅਸੀਂ ਵੈਸੇ ਕਿਉਂਕਿ ਇੱਥੇ ਸਿਰਫ ਨਹਿਰ ਦਾ ਪਾਣੀ ਲੱਗਦਾ ਵਾ ਤੇ ਕਿਉਂਕਿ ਜਗ੍ਹਾ ਸਾਡੀ ਕਮਰਸ਼ੀਅਲ ਦੀ ਐ, ਇੱਥੇ ਟਿਊਬਵੈਲ ਪਹਿਲੇ ਕਿਸੇ ਦੌਰ 'ਚ ਹੁੰਦਾ ਸੀ, ਹੁਣ ਕੋਈ ਨਹੀਂ ਹੈ। ਤੇ ਐਸ ਕੀ ਅਸੀਂ ਮੱਕੀ ਲਾ ਬੈਠੇ ਆ ਤੇ ਉਹ ਕਹਿੰਦੇ ਕੋਈ ਡੋਬੇ ਨਾ ਮਰ ਗਏ, ਕੋਈ ਸੋਕੇ ਨਾ ਮਰ ਗਏ, ਕੋਈ ਸਲਾਬ ਨਾ ਡੁੱਬ ਗਏ ਲੋਕ ਤੇ ਨਹਿਰਾਂ ਬੰਦ ਹੋ ਗਈਆਂ ਤੇ ਪਾਣੀ ਕੋਈ ਨਹੀਂ ਹੈ। ਰਾਣਾ ਸਾਹਿਬ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਹੈਗੀ ਵੀ ਇਹ ਨਹਿਰਾਂ ਕਿਉਂ ਬੰਦ ਕਰ ਦਿੰਦੇ ਆ? ਵੀ ਸਲਾਬ ਆਇਆ ਤੇ ਨਹਿਰਾਂ, ਇੱਕ ਤਾਂ ਉਧਰ ਵਿਚਾਰਿਆਂ ਨੂੰ ਉਹਨਾਂ ਨੂੰ ਮਸਲਾ ਬਣ ਗਿਆ ਜਿਹੜਿਆਂ ਦੇ ਇੰਨਾ ਤਬਾਹੀ ਹੋ ਗਈ, ਇੰਨਾ ਕੰਮ ਖਰਾਬ ਹੋਇਆ, ਉਹਦੇ ਤੇ ਵੀ ਆਪਾਂ ਗੱਲ ਕਰਦੇ ਆ। ਤੁਸੀਂ ਤਾਂ ਗਏ ਵੀ ਸੀ ਅੰਜਮ ਸਰੋਇਆ ਸਾਹਿਬ ਦੇ ਨਾਲ। ਤੇ ਦੂਜਾ ਇਹ ਨਹਿਰਾਂ ਕਿਉਂ ਬੰਦ ਕਰ ਲੈਂਦੇ ਆ? ਮੇਰਾ ਬਹੁਤ ਜ਼ਿਆਦਾ ਤਾਂ ਨਹੀਂ, ਮੇਰਾ ਖਿਆਲ ਇਹ ਆ ਕਿ ਜਿਹੜਾ ਅਸਲ 'ਚ ਹੁੰਦਾ ਨਾ ਹੈਡ ਤੇ ਜਿੱਥੋਂ ਨਹਿਰ ਦਾ ਹੁੰਦਾ, ਉਹ ਫਿਰ ਕੁਛ ਉਦੋਂ ਨਾ ਉਹਨਾਂ ਨੂੰ ਬੰਦ ਕਰਦੇ ਆ ਤੇ ਨਹਿਰ ਤੇ ਤਾਂ ਕਿ ਪਾਣੀ ਜਿਹੜਾ ਨਾ ਚੜਾਇਆ ਜਾ ਸਕੇ। ਲੇਕਿਨ ਜਦੋਂ ਸਲਾਬ ਆਉਂਦਾ ਉਦੋਂ ਫਿਰ ਦਰ ਜਿਹੜੇ ਨਾ ਫੁੱਲੀ ਖੋਲ ਦਿੱਤੇ ਜਾਂਦੇ ਆ। ਉਦੋਂ ਨਹਿਰ ਨੂੰ ਪਾਣੀ ਜਿਹੜਾ, ਜਾਂ ਫਿਰ ਇਹ ਆ ਕਿ ਅਗਰ ਜੇ ਉਹਨੂੰ ਨਹਿਰ ਨੂੰ ਪੂਰਾ ਖੋਲ ਕੇ ਚਲਾਇਆ ਜਾਏ ਤੇ ਹੋ ਸਕਦਾ ਨਹਿਰ ਹੀ ਰੁੱਡ ਜੇ, ਪਾਣੀ ਇੰਨਾ ਜ਼ਿਆਦਾ ਹੁੰਦਾ ਸਹਿ ਨਾ ਸਕੇ। ਇਸ ਕਰਕੇ ਬਤੌਰੇ ਇhtiyat ਜਿਹੜਾ ਵਾ ਨਾ। ਅਤੇ ਤੁਹਾਡਾ ਤਾਂ ਗੁਜ਼ਾਰਾ ਵੀ ਮੇਰਾ ਖਿਆਲ ਆ ਵੀ ਨਹਿਰੀ ਪਾਣੀ ਦੇ ਉੱਤੇ ਹੀ ਸੀਗਾ, ਇੱਥੇ ਤਾਂ ਟਿਊਬਲ ਵੀ ਕੋਈ ਨਹੀਂ ਹੈ। ਸਾਡੇ ਹੁਣ ਮੱਕੀ ਜਿਹੜੀ ਹੈ ਨਾ ਕਾਫੀ ਮੁਤਾਸਰ ਹੋ ਰਹੀ ਹੈ। ਇਹ ਰਾਣਾ ਸਾਹਿਬ ਦੇਸੀ ਮੱਕੀ ਲਾਈ ਸੀ ਮੇਰਾ ਖਿਆਲ ਆ ਜਦੋਂ ਮੈਂ ਗਿਆ ਉਸ ਤੋਂ ਪਹਿਲਾਂ। ਹਾਂ ਕੋਲੇ ਇਹੀ ਹੈ ਕਿ ਅਸਲ 'ਚ ਵੀ ਕੁਝ ਪੱਠਿਆਂ ਪੁੱਠਿਆਂ ਦੇ ਕੰਮ ਆ ਜਾਏਗੀ ਤੇ ਬਾਕੀ ਕੁਝ ਛੱਲੀਆਂ ਜਿਹੜੀਆਂ ਵਾ ਨਾ ਉਹਨਾਂ ਦੇ ਕੰਮ ਆ ਜਾਏਗੀ। ਸਹੀ ਸਹੀ। ਤੇ ਉਹ ਦਿਖਾਓ ਜੀ ਤੁਹਾਡਾ ਜਿਹੜਾ ਛੋਟਾ ਜਿਹਾ ਟਿਊਬਲ ਤੁਸੀਂ ਲਾਇਆ, ਉਹ ਵੀ ਦੇਖਦੇ ਹਾਂ। ਉਹ ਖਾਦ ਮੇਰੇ ਖਿਆਲ ਤੁਸੀਂ ਅੱਜ ਲਾ ਰਹੇ ਨੂੰ ਕੀ ਕਰ ਰਹੇ? ਖਾਦ ਵੀ ਇਹਨੂੰ ਜਿਹੜਾ ਬੜੇ ਦਿਨਾਂ ਤੋਂ ਖਾਦ ਵੀ ਵਿੱਚ ਹੀ ਪਈ ਸੀ ਤੇ ਇਹ ਵੀ ਕੋਈ ਜਦੋਂ ਦਾ ਸਲਾਬ ਕੋਈ ਮਹੀਨਾ ਹੀ ਹੋ ਗਿਆ ਤਕਰੀਬਨ ਸਲਾਬ ਵਾਲੇ ਸਿਲਸਿਲੇ ਨੂੰ ਵੀ ਤੇ ਉਦੋਂ ਦਾ ਹੀ ਪਾਣੀ ਹੈ ਤੇ ਵਿੱਚ ਜੀ 2 ਬਾਰਿਸ਼ਾਂ ਹੋਈਆਂ ਵਾ ਉਹਦੇ ਕਰਕੇ ਕੋਈ ਸੂਰਤ ਹਾਲ ਜਿਹੜੀ ਹੈ ਨਾ ਬਿਹਤਰ ਹੈ ਸੀ। ਇਹ ਤਾਂ ਬਾਰਿਸ਼ਾਂ ਨੇ ਮੱਕੀ ਉਹ ਕਰਤੀ, ਨਹੀਂ ਤਾਂ ਮੇਰਾ ਖਿਆਲ ਆ ਪਾਣੀ ਤੋਂ ਰਹਿ ਜਾਣੀ ਸੀ, ਸੁੱਕ ਜਾਣੀ ਸੀ ਜਿਹੜਾ। ਤੇ ਫਿਰ ਇਹ ਡਿਸਾਈਡ ਕੀਤਾ ਕਿ ਚਲੋ ਨਾ ਪੰਪ ਲਾਉਂਦੇ ਆ, 2 ਲਾਵਾਂਗੇ ਬਲਕਿ ਇੱਕ ਤਾਂ ਲਾ ਲਿਆ ਵਾ। ਹਾਂਜੀ ਇੱਕ ਲਾਇਆ ਵਾ, ਇੱਕ ਨੂੰ ਪੰਪ ਨੂੰ ਥੋੜਾ ਜਿਹਾ ਮਸਲਾ ਸੀ, ਉਹ ਭੇਜਿਆ ਵਾ ਠੀਕ ਦੁਬਾਰਾ ਕੰਪਨੀ ਵਾਲਿਆਂ ਕੋਲ। ਅੱਛਾ। ਇਹ ਰਾਣਾ ਸਾਹਿਬ ਇਹ ਇੰਨਾ ਪਾਣੀ ਇਹ ਕਰ ਦਿੰਦਾ ਕੁਝ? ਹਾਂ ਨਹੀਂ, ਇਹ ਪਾਣੀ ਹੁਣ ਨਾ ਕੁਝ ਵਾਵਾ ਦੇਰ ਦਾ ਚੱਲ ਰਿਹਾ ਵਾ ਤੇ ਇਹਨੂੰ ਪਾਣੀ ਹੁਣ ਕੁਝ ਥੋੜਾ ਆ ਰਿਹਾ ਵਾ, ਪਾਣੀ ਵਰਨਾ ਵਾਵਾ ਆਂਦਾ ਵਾ। ਹੁਣ ਇਹਨੂੰ ਬਲਕਿ ਰੈਸਟ ਕਰਾਉਂਦੇ ਆ। ਹਾਂਜੀ 4 ਘੰਟੇ ਬਾਅਦ ਨਾ ਬੰਦ ਕਰ ਦੇਣਾ ਚਾਹੀਦਾ ਵਾ, ਕੋਈ ਘੰਟੇ ਦੀ ਰੈਸਟ ਜਿਹੜੀ ਹੈ ਨਾ। ਲੇਕਿਨ ਇਹ ਹੁਣ ਚੱਲ ਰਿਹਾ 5-6 ਘੰਟਿਆਂ ਤੋਂ ਨਾ। ਲੇਕਿਨ ਇਹ ਹੈ ਕਿ 4 ਘੰਟੇ 'ਚ 2 ਕਨਾਲਾਂ ਭਰ ਦਿੰਦਾ। ਅੱਛਾ। ਹਾਂ ਤੇ ਇਹਦੇ 'ਚ ਇਹ ਵੀ 1 ਕਿੱਲਾ ਜਿਹੜਾ ਵਾ ਨਾ ਭਰਿਆ ਜਾ ਸਕਦਾ ਵਾ ਘੰਟਿਆਂ 'ਚ। ਆਓ ਤੁਹਾਨੂੰ ਪੰਪ ਦਿਖਾਣੇ ਜਿਹੜਾ ਰਾਣਾ ਸਾਹਿਬ ਨੇ ਲਾਇਆ, ਤੇ ਦੂਜਾ ਇਹ ਆ ਰਾਣਾ ਸਾਹਿਬ ਦੀ ਉਹ ਵੀ ਦਿਖਾਣੇ ਆ ਵੀ ਜਿਹੜਾ ਇਹਨਾਂ ਦਾ ਆਪਣਾ ਡੇਰਾ ਆ ਉਹ ਵੀ ਤੁਹਾਨੂੰ ਪਤਾ ਕਿ ਬਣ ਰਿਹਾ ਸੀਗਾ। ਉਹ ਵੀ ਕੁਛ ਨਾ ਕੁਛ ਹੱਦ ਤੱਕ ਮੁਕੰਮਲ ਹੋਇਆ। ਬਾਕੀ ਉਹਦੇ ਵਿੱਚ ਮੈਨੂੰ ਕੋਈ ਇਹੋ ਜਿਹੀ ਹਲੇ ਲੱਗਦੀ ਕੋਈ ਨਹੀਂ ਹੈਗੀ। ਇਹ ਰਾਣਾ ਸਾਹਿਬ ਦੀ ਸਕੀਮਾਂ ਦੀ ਵੀ ਸਮਝ ਨਹੀਂ ਆਉਂਦੀ ਹੈ। ਕਦੇ ਕਹਿੰਦੇ ਆ ਵੀ ਹੁਣ ਇਹਨੂੰ ਅੱਗੇ ਕਹਿੰਦੇ ਸੀ ਵੀ ਬਰਾਮਦਾ ਇੱਧਰ ਬਣਾਉਣਾ, ਹੁਣ ਕਹਿੰਦੇ ਆ ਵੀ ਉਹ ਪਰਾਂ ਬਣਾਉਣਾ ਦੂਜੀ ਸਾਈਡ ਤੇ। ਚਲੋ ਉਹ ਵੀ ਦੇਖਦੇ ਆ। ਆਹ ਹੈਗਾ ਜੀ ਰਾਣਾ ਸਾਹਿਬ ਦਾ ਪੰਪ। ਕਹਿੰਦੇ ਆ ਵੀ 5 ਘੰਟਿਆਂ ਦੇ ਵਿੱਚ ਨਾ 2 ਕਨਾਲਾਂ। ਚਲੋ ਆਸਰਾ ਹੋ ਗਿਆ। ਨਾਲੇ ਇਹ ਰਾਣਾ ਸਾਹਿਬ ਇਹ ਸਿੰਗਲ ਫੇਸ ਆ ਹੈ। ਹਾਂ ਇਹਦਾ ਇਹੀ ਤਾਂ ਹੈ ਕਿ ਬਿੱਲ ਨਹੀਂ ਇੰਨਾ ਜ਼ਿਆਦਾ ਨਾ ਆਏਗਾ ਤੇ ਇਹਦੇ ਤੇ 2 ਵੀ ਚੱਲ ਸਕਦੇ ਆ ਸਿੰਗਲ ਫੇਸ ਤੇ। ਅੱਛਾ ਇਹ ਕੋਈ ਨਹੀਂ ਰਾਣਾ ਸਾਹਿਬ ਬਿੱਲ ਬਹੁਤਾ ਨਹੀਂ ਹੋ ਜਾਏਗਾ? ਇਹ ਤਾਂ ਬਾਅਦ ਵਿੱਚ ਸੋਲਰ ਤੇ ਕਰਾਂਗੇ। ਆਹੋ ਸਰਦੀਆਂ ਜਿਹੜਾ ਵਾ
ਹੂੰ ਤੇ ਇਹ ਹੁਣ ਕਾਫੀ ਤਬਦੀਲੀ ਜਿਹੜੀ ਹੈ ਨਾ ਕਰਨੀ ਪਈ। ਆਹ ਟੈਂਕੀ ਪਹਿਲੇ ਵਿੱਚ ਸੀ, ਇਹਨੂੰ ਹੁਣ ਬਾਹਰ ਜਿਹੜਾ ਨਾ ਕਰ ਦਿੱਤਾ ਤਾਂ ਕਿ ਤਾਂ ਦੀਵਾਰ ਜਿਹੜੀ ਹੈ ਨਾ ਉਹਦੇ ਡਿੱਗਣ ਦਾ ਹੁਣ ਖਤਰਾ ਨਾ ਰਵੇ। ਅੱਛਾ ਰਾਣਾ ਸਾਹਿਬ, ਹਾਂ ਆ ਜਦੋਂ ਮੈਂ ਗਿਆ ਨਾ ਹਾਂ ਆ ਕੰਧ ਇੱਥੇ ਸੀਗੀ ਵੀ ਕੋਈ ਇਹਦੇ ਚ ਤੁਸੀਂ ਕੋਈ ਹੈ ਨਹੀਂ, ਛੋਟੀ ਸੀ ਉਦੋਂ। ਨਹੀਂ ਜੀ ਨਹੀਂ, ਅੱਛਾ ਚਲੋ। ਇਹ ਆਖਰੀ ਵਾਰ ਜਿਹੜੇ ਜਿੱਥੇ ਲੱਗੇ ਹੋਏ ਹਨ ਇਹ ਇੱਥੇ ਤੱਕ ਜੱਗੇ ਨੇ ਲਾਏ ਸੀਗੇ ਜਦੋਂ ਮੈਂ ਗਿਆ। ਇਹ ਉੱਥੇ ਦੇ ਉੱਥੇ ਹੀ ਆ। ਉਹ ਤੁਹਾਡਾ ਪੰਪ ਲੱਗ ਗਿਆ ਨੁੱਕਰ ਦੇ ਵਿੱਚ ਹੈ। ਹਾਂ ਆ ਅਸਲ ਵਿੱਚ ਨਾ ਉਹ ਢਾਣੇ ਵਾਲੇ ਬੰਦੇ ਨੇ ਹਲੇ ਨਾ, ਉਹਨਾਂ ਨੇ ਕਾਫੀ ਦਿਨਾਂ ਤੋਂ ਹੀ ਤੇ ਫਿਰ ਹੁਣ ਤੁਸੀਂ ਇੱਧਰ ਪ੍ਰੋਗਰਾਮ ਬਣਾ ਲਿਆ ਹੈ। ਹਾਂ ਇਹ ਦੀਵਾਰ ਹੁਣ ਬਸ ਨਾ ਇੱਥੇ ਕੱਚੀ ਕੰਨਾਂ ਟੋਟਲੀ ਖਤਮ ਕਰ ਦੇਣੀਆਂ ਵਾ। ਅੱਛਾ ਹਾਂ ਇਹ ਸਾਰਾ ਨਾ ਪੱਕਾ ਹੈ। ਜਦੋਂ ਬਰਾਮਦਾ ਬਣ ਜਾਏਗਾ ਨਾ, ਫਿਰ ਉਹ ਦੂਸਰਾ ਜਿਹੜਾ ਇਕਲੌਤਾ ਕਮਰਾ ਹੈ ਆ ਉਹਨੂੰ ਢਾਵਾਂਗੇ, ਉਹ ਨਵੇਂ ਬਣਾਵਾਂਗੇ ਉੱਥੇ ਕਮਰੇ। ਅੱਛਾ ਡੰਗਰਾਂ ਲਈ, ਡੰਗਰ ਤਾਂ ਸਾਡੇ ਕੋਲ 4 ਡੰਗਰ ਹੈ ਆ ਤੇ ਇੰਨੀ ਕੁ ਜਗ੍ਹਾ ਉਹਨਾਂ ਦੀ ਕਾਫੀ ਆ। ਆ ਦੇਖ ਲੈ ਬੱਚਾ ਜਿਹੜਾ ਵਾ ਨਾ ਸਾਡਾ, ਇਹ 2 ਮਹੀਨੇ ਦਾ ਵਾ। ਆ ਨਹੀਂ ਬੱਚਾ ਤੁਹਾਡਾ ਤਕੜਾ, ਮੇਰੀ ਬੱਚੀ ਦੀ ਹੌਲੀ ਆ। ਹਾਂ ਨਾਲੇ ਬੱਚਾ ਨਾ ਬੱਚੇ ਜ਼ਿਆਦਾ ਜਲਦੀ ਵੱਧ ਹੁੰਦੇ। ਅੱਛਾ ਆ ਹੁਣ ਰਾਣਾ ਸਾਹਿਬ ਅੰਦਰੋਂ ਖੁਰਲੀ ਵੀ ਢਾਣੀ ਆ। ਹਾਂ ਖੁਰਲੀ ਢਾਣੀ ਆ ਬਸ। ਇਹ ਸਿਰਫ ਬਲਕਿ ਢਾਣੇ ਵਾਲਿਆਂ ਲਈ ਨਾ ਉਹ ਮਜ਼ਦੂਰ ਨਹੀਂ ਲੱਭਦੇ ਹੈ ਕੰਮ ਵਾਲੇ ਨਾ ਜਿਹੜਾ ਵਾ, ਇਹ ਬੜਾ ਇਸ਼ੂ ਹੈ। ਆ ਕੰਧ ਵੀ ਢਾ ਦੇਣੀ। ਹਾਂ ਇਹ ਖੁਰਲੀ ਪਹਿਲੇ ਢਾਵਾਂਗੇ ਹਾਂ ਤੇ ਫਿਰ ਜਿਹੜਾ ਨਾ ਇਹ ਕੰਧ ਢਾ ਦੇਣੀ ਆ, ਫਿਰ ਟੋਕੇ ਨੂੰ ਪਰਲੇ ਪਾਸੇ ਲੈ ਜਾਾਂਗੇ। ਅੱਛਾ ਰਾਣਾ ਅਸਲ ਸਾਹਿਬ, 'ਚ ਇੱਕ ਤਾਂ ਇਹ ਹੋਇਆ ਨਾ, ਪਹਿਲੇ ਕੋਈ 10 ਕੁ ਦਿਨ ਤਾਂ ਸਲਾਬ ਵਾਲਿਆਂ ਦੇ ਨਾਲ ਨਾ ਗੁਜ਼ਰ ਗਏ ਹੈ। ਉਹ ਅੰਜਨ ਫਿਰ ਇੱਕ ਸਫਰ, ਮੈਂ ਤਾਂ ਉਹ ਤਾਂ ਹਾਲੇ ਤੱਕ ਜਾ ਰਹੇ ਆ, ਲੇਕਿਨ ਮੇਰੇ ਕੋਲ ਇੰਨਾ ਸਫ਼ਰ ਨਹੀਂ ਜਿਹੜਾ ਵਾ ਨਾ, ਉਹ 3-4 ਘੰਟੇ ਦਾ ਸਫ਼ਰ ਹੈ। ਹੁਣ ਜੀ ਕਮਰ ਜਿਹੜਾ ਵਾ ਨਾ ਦੁਖਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਦਿਨ ਦਾ ਸਫ਼ਰ ਕੋਈ 12 ਘੰਟੇ ਦਾ ਕਰਨਾ ਪਿਆ। ਉਹ ਕੋਈ 11 ਘੰਟੇ ਤਕਰੀਬਨ ਲਾਗੇ ਮੁਜ਼ੱਫਰਗੜ੍ਹ ਤੋਂ ਚਿਸ਼ਤੀਆਂ ਜਾਂਦੇ ਹੈ ਪੈਸਲ ਦੁਬੈਰ ਹੋਣਾ ਕੋਈ ਨਹੀਂ। ਅੱਛਾ ਰਾਣਾ ਸਾਹਿਬ, ਮੈਂ ਇੱਕ ਗੱਲ ਦੇਖੀ ਆ ਵੀ ਕਿਉਂਕਿ ਮੈਂ ਉੱਥੇ ਟੱਚ ਤੇ ਰਿਹਾ ਹੀ ਆ ਮੀਡੀਆ ਦੇ ਨਾਲ, ਵੀਡੀਓ ਸ਼ੀਡੀਓ ਦੇਖਦੇ ਸੀ ਤੇ ਇੱਥੇ ਦੇ ਹਾਲਾਤ ਦੇ ਬਾਰੇ ਵੀ ਸੁਣੀਦਾ ਸੀ। ਬੜੀ ਤਬਾਹੀ ਹੋਈ ਆ, ਬੜਾ ਨੁਕਸਾਨ ਹੋਇਆ ਉਹਨਾਂ ਲੋਕਾਂ ਦਾ। ਜਿੱਧਰ ਹੁਣ ਵੀ ਅੰਜਮ ਸਾਹਿਬ ਗਏ ਹੋਏ ਸੀਗੇ ਕੱਲ ਔਰ ਸ਼ਰੀਫ, ਉਧਰ ਕਹਿੰਦੇ ਬੜਾ ਨੁਕਸਾਨ ਹੋਇਆ। ਮੈਂ ਵੀ ਜਾਣਾ ਸੀ ਲੇਕਿਨ ਨਹੀਂ। ਮੁਲਤਾਨ ਬੜਾ ਨੁਕਸਾਨ ਹੋਇਆ। ਸਾਡੇ ਇੱਥੇ ਰਾਵੀ ਦੇ ਨਾਲ ਬੜਾ ਨੁਕਸਾਨ ਹੋਇਆ। ਮੈਂ ਇਹ ਦੇਖਿਆ ਕਿ ਚੜ੍ਹਦੇ ਪੰਜਾਬ ਵਿੱਚ ਵੀ ਨੁਕਸਾਨ ਹੋਇਆ, ਲਹਿੰਦੇ 'ਚ ਵੀ ਹੋਇਆ। ਰਾਣਾ ਸਾਹਿਬ ਉਧਰ ਬੰਦਿਆਂ ਦਾ ਮੈਂ ਦੇਖਿਆ ਵੀ ਕੋਈ ਬੰਦਾ ਭਾਵੇਂ ਕੋਈ ਗੁਲੂਕਾਰ ਆ, ਭਾਵੇਂ ਕੋਈ ਅਦਾਕਾਰ ਆ, ਭਾਵੇਂ ਕੋਈ ਚੰਗਾ ਬਿਜ਼ਨਸਮੈਨ ਆ, ਕੁਛ ਵੀ ਆ, ਉਹਨੇ ਬੜਾ ਵੱਧ ਚੜ੍ਹ ਕੇ ਹਿੱਸਾ ਉਹਦੇ 'ਚ ਲਿਆ ਹੈਗਾ। ਪਰ ਸਾਡੇ ਇੱਥੇ ਇਹੋ ਜਿਹੀ ਗੱਲ ਦੇਖਣ ਨੂੰ ਨਹੀਂ ਲੱਭੀ, ਬਲਕਿ ਉਲਟਾ ਲੋਕਾਂ ਨੂੰ ਜਿਨ੍ਹਾਂ ਨੇ ਕੰਮ ਕੀਤਾ ਉਹ ਤਨਕੀਦ ਦਾ ਨਿਸ਼ਾਨਾ ਬਣੇ। 5-7 ਹੀ ਯਾਨੀ ਕਿ ਜਿਹੜਾ ਵਾ ਨਾ ਕੋਈ ਤਨਜ਼ੀਮਾਂ ਜਿਹੜੀਆਂ ਵਾ ਨਾ, ਕੁਛ ਇੰਡੀਵਿਜੂਅਲ ਤੇ ਕੁਛ ਤਨਜ਼ੀਮਾਂ ਕੰਮ ਕਰਨ ਵਾਲੇ, ਔਰ ਉਹਨਾਂ ਦਾ ਵੀ ਕੰਮ ਹਲੇ ਤੱਕ ਪਹਿਲੇ ਮਰਲੇ ਜਿਹੜਾ ਨਾ ਉਹ ਸਿਰਫ ਰੋਟੀ ਦਾ ਹੀ ਸੀ, ਲੰਗਰ ਦੀ ਤਕਸੀਮ ਦਾ। ਲੇਕਿਨ ਉਹ ਤਾਂ ਮਸ਼ਕੀ ਪੰਜਾਬ ਵਿੱਚ ਤਾਂ ਦੇਖੋ ਨਾ, ਉੱਥੇ ਤਾਂ ਮੱਝਾਂ ਤੱਕ ਦੇ ਰਹੇ ਆ, ਮਕਾਨਾਂ ਲਈ ਪੈਸੇ ਦੇ ਰਹੇ ਆ। ਵੈਸੇ ਹੋਰ ਬੜਾ ਜਿਹੜਾ ਵਾ ਰਾਣਾ ਸਾਹਿਬ 10-10 ਪਿੰਡ ਬੰਦਿਆਂ ਨੇ ਸਾਂਭ ਲਏ ਹੋਏ। ਹਾਂ ਚਲ ਤੇ ਲੰਗਾ ਜਾ ਉੱਥੇ ਤਾਂ 2-2 3-3 ਪਿੰਡ 10-10 ਪਿੰਡ ਸਾਂਭ ਲਏ ਲੋਕਾਂ ਨੇ। ਉੱਥੇ ਜਿਹੜਾ ਨਾ ਬੜਾ ਕੰਮ ਕੀਤਾ ਵਾ, ਜਿਤਨੇ ਵੀ ਜਿਹੜੇ ਉੱਥੇ ਫਨਕਾਰ ਹੈ ਨਾ, ਉਹਨਾਂ ਨੇ ਆਪਣਾ ਫਿਰ ਉੱਥੇ ਤਾਂ ਈਵਨ ਕਿ ਟਰੈਕਟਰ ਤੱਕ ਯਾਨੀ ਕਿ ਜਿਹੜਾ ਵਾ ਨਾ ਵੀ ਜਿਹੜੇ ਜ਼ਿਮੀਂਦਾਰਾਂ ਦੇ ਟਰੈਕਟਰ ਹੈਗੇ ਆ, ਉਹਨੂੰ ਟਰੈਕਟਰ ਤੱਕ ਜਿਹੜਾ ਨਾ ਦੇ ਰਹੇ, ਡੰਗਰ ਦੇ ਰਹੇ ਬਹੁਤ ਜ਼ਿਆਦਾ। ਲੇਕਿਨ ਸਾਡੇ ਤਾਂ ਫਿਲਹਾਲ ਜਿਹੜਾ ਵਾ ਨਾ ਉਹ ਬਸ ਉਹੀ ਡੱਬਾ ਹੀ ਵਾਲਾ ਸਿਸਟਮ ਜਿਹੜਾ ਨਾ। ਤੇ ਰਾਣਾ ਸਾਹਿਬ ਜਿਹੜੇ ਕਰ ਰਹੇ ਆ ਉਹਨਾਂ ਨੂੰ ਵੀ ਤਨਕੀਦ ਦਾ ਨਿਸ਼ਾਨਾ। ਹਾਂ ਉਹਨਾਂ ਨੂੰ ਵੀ ਉਹ ਅਗਲੇ ਕਹਿੰਦੇ ਖਾ ਕੇ ਪੀ ਕੇ ਚਲੋ ਯਾਰ, ਅਗਰ ਕਿਤੇ ਹੋਏਗਾ ਵੀ ਉਹ ਕਹਿੰਦੇ ਨੇ ਵੀ ਉਹ ਤਾਂ ਉਹਨਾਂ ਦਾ ਅਮਲ ਆ, ਉਹਨਾਂ ਦਾ ਅਮਲ ਆ ਨਾ। ਲੇਕਿਨ ਬਸ ਜੀ ਇਹ ਜਿਹੜਾ ਨਾ ਮੈਦਾਨ 'ਚ ਆਉਣਾ ਚਾਹੀਦਾ ਲੋਕਾਂ ਨੂੰ, ਹਰ ਇੱਕ ਨੂੰ ਕੰਮ ਜਿਹੜਾ ਵਾ ਨਾ ਕਰਨਾ ਚਾਹੀਦਾ। ਬੇਜਾ ਤਨਕੀਦ ਕਰਨਾ ਤਾਂ ਬਹੁਤ ਆਸਾਨ ਆ, ਕੰਮ ਕਰਨਾ ਜਿਹੜਾ ਵਾ ਨਾ ਉਹ ਮੁਸ਼ਕਿਲ ਆ। ਹੁਣ ਜਿਹੜੇ ਬੰਦੇ ਗਏ ਹੁਣ ਪਾਣੀਆਂ 'ਚੋਂ ਗੁਜ਼ਰ ਕੇ, ਉਹਨਾਂ ਨੇ ਜਿਸ ਤਰ੍ਹਾਂ ਲੰਗਰ ਪਹੁੰਚਾਇਆ ਵਾ, ਬਹੁਤ ਸਾਰੀ ਜਗ੍ਹਾ 'ਤੇ ਕਿਸ਼ਤੀਆਂ ਵੀ ਯਾਨੀ ਕਿ ਅਵੇਲੇਬਲ ਨਹੀਂ ਸੀ ਤੇ ਬੜਾ, ਬਲਕਿ ਮੈਂ ਕਹਿੰਦਾ ਕਿ ਲੰਗਰ ਨੂੰ ਪਕਾਉਣਾ ਐਡਾ ਕੋਈ ਨਹੀਂ ਹੈ, ਲੰਗਰ ਨੂੰ ਉੱਥੇ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਵਾ ਨਾ ਅੱਛਾ ਖਾਸਾ ਇਸ਼ੂ ਹੈ। ਔਰ ਫਿਰ 2 ਟਾਈਮ ਹੈ, ਚਲੋ 3 ਟਾਈਮ ਨਹੀਂ 2 ਟਾਈਮ ਤਾਂ ਯਾਨੀ ਕਿ ਹੈ ਨਾ, ਤੇ ਉਸ 'ਚ ਅੱਛਾ ਖਾਸਾ ਇਸ਼ੂ ਹੈ।
ਰਾਣਾ ਸਾਹਿਬ ਉਂਝ ਵੀ ਹਲੇ ਤਾਂ ਹੁਣ ਜਿਹੜਾ ਉਹਨਾਂ ਮੁਸ਼ਕਲਾਤ ਦਾ ਤਾਂ ਹੁਣ ਸਾਹਮਣਾ ਹੋਣਾ ਅਸਲ ਵਿੱਚ। ਅੱਗੇ ਸਰਦੀ ਆ ਰਹੀ ਆ, ਬੱਚਿਆਂ ਦੀ ਖੁਰਾਕ ਦਾ, ਬਿਮਾਰੀਆਂ। ਰਾਣਾ ਸਾਹਿਬ ਦੇਖੋ ਉਹਦੇ 'ਚ ਇੱਕ ਤਾਂ ਫਸਲ ਉਹ ਆ ਨਾ ਜਿਹੜੀ ਖੜੀ ਸੀ ਉਹ ਤਬਾਹ ਹੋ ਗਈ, ਦੂਸਰੀ ਆਣੇ ਵਾਲੀ ਫਸਲ ਜਿਹੜੀ ਆ ਨਾ ਉਹ ਨਹੀਂ ਬੀਜੀ ਜਾ ਸਕੇਗੀ। ਅੱਛਾ ਫਿਰ ਇਹ ਲਾ ਲਓ ਸਾਹਿਬ ਕਿ ਅਗਰ 2 ਲੱਖ ਰੁਪਇਆ 1 ਕਿੱਲੇ ਦਾ ਨੁਕਸਾਨ ਆ ਨਾ, 1 ਮੁਰੱਬੇ ਦਾ ਕੋਈ 50 ਲੱਖ ਰੁਪਏ ਦਾ ਨੁਕਸਾਨ ਆ। ਔਰ 80 ਮੁਰੱਬੇ ਅਗਰ ਆਮ ਪਿੰਡ ਦਾ ਰਕਬਾ ਹੁੰਦਾ ਵਾ, ਯਾਨੀ ਕਿ 40 ਕਰੋੜ ਰੁਪਇਆ ਨਾ ਹਰ ਪਿੰਡ ਦਾ, ਯਾਨੀ ਕਿ ਸਿਰਫ ਫਸਲ ਦਾ ਨੁਕਸਾਨ ਆ। ਮਕਾਨਾਂ ਦਾ, ਬੰਦਿਆਂ ਦਾ, ਦੂਸਰੀ ਚੀਜ਼ਾਂ ਦਾ ਜਿਹੜਾ ਨਾ ਉਹਨੂੰ ਲਾਲਾ ਸਾਹਿਬ ਕਿੰਨੇ ਸੈਂਕੜਿਆਂ ਪਿੰਡ ਯਾਨੀ ਕਿ ਜਿਹੜੇ ਆ ਨਾ ਆਏ ਆ। ਇਹ ਬਹੁਤ ਵੱਡਾ ਯਾਨੀ ਕਿ ਜਿਹੜਾ ਨਾ, ਔਰ ਇਹਦੇ ਨਾਲ ਕਾਫੀ ਸਾਰੇ ਪ੍ਰੋਬਲਮ ਹੋਣਗੇ। ਜਿਸ ਤਰ੍ਹਾਂ ਸਾਡੀ ਚਾਵਲ ਦੀ ਫਸਲ ਤਕਰੀਬਨ ਬਹੁਤ ਮੁਤਾਸਰ ਹੋਈ ਆ। ਇਹਦੇ 'ਚ ਮੱਕੀ, ਤੂੜੀ ਬਹੁਤ ਜਿਹੜੀ ਆ ਨਾ ਘਟ ਗਈ ਆ। ਤੇ ਉਹ ਸਾਡੇ ਕਜ਼ਨ ਹੈ ਭਾਈ ਫਿਰੂ, ਤੇ ਉਹਨਾਂ ਦੀ ਇਸ ਤਰ੍ਹਾਂ ਤੂੜੀ ਤਾੜੀ ਸਾਰੀ ਜਿਹੜਾ ਵਾ ਨਾ ਰੁੜ ਗਈ ਹੈ। ਪੱਠਿਆਂ ਦੇ ਬੜੇ ਮਸਾਇਲ ਨਾਲ, ਸੈਲੇਜ ਹਲੇ ਬਣੇ ਕੋਈ ਨਹੀਂ ਹੈ। ਤੇ ਡੰਗਰ ਰਾਸ਼ਨ ਦਾ ਜੋ ਡੰਗਰਾਂ ਦੇ ਬਹੁਤ ਜ਼ਿਆਦਾ ਪ੍ਰੋਬਲਮ ਆ। ਔਰ ਫਿਰ ਫਾਈਨੈਂਸ਼ੀਅਲ ਪ੍ਰੋਬਲਮ ਵੀ, ਇੱਕ ਫਸਲ ਤੁਹਾਡੀ ਰੁੜ ਗਈ ਆ, ਅਗਲੀ ਫਸਲ ਹੈ ਨਹੀਂ। ਜ਼ਿਮੀਂਦਾਰਾਂ ਦੇ ਪਹਿਲੇ ਵੀ ਕੋਈ ਹਾਲਾਤ ਐਡੇ ਚੰਗੇ ਨਹੀਂ ਸੀ, ਤੇ ਉਹ ਕਹਿੰਦੇ ਮਰੇ ਨੂੰ ਮਾਰੇ ਸ਼ਾਹਮਦਾਰ ਹੈ। ਤੇ ਉਹ ਹਿਸਾਬ ਹੈ। ਬਿਲਕੁਲ ਇਦਾਂ ਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਤੇ ਬਾਕੀ ਜਿਹੜੇ ਦੋਸਤ ਵੀਰਾਂ ਨੇ ਇੰਨੀ ਮਿਹਨਤ ਕੀਤੀ ਆ, ਇੱਥੋਂ ਤੱਕ ਪਹੁੰਚਾਇਆ, ਜਿੱਦਾਂ ਕਿ ਰਾਣਾ ਸਾਹਿਬ ਵੀ ਸੀ, ਅੰਜਮ ਸਰੋਇਆ ਸਾਹਿਬ ਵੀ ਸੀ, ਉਸ ਤੋਂ ਬਾਅਦ ਵਕਾਰ ਪਿੰਡਰ, ਨਾਸਰ ਢਿੱਲੋਂ, ਸ਼ਹਜ਼ਾਦ ਜੋਈਆ ਸਾਹਿਬ, ਬਹੁਤ ਸਾਰੇ ਦੋਸਤ ਵੀਰ, ਫੈਸਲ ਜ਼ੁਬੈਰ ਕੰਬੋ ਸਾਹਿਬ, ਹਾਂਜੀ, ਮੌਲਾਨਾ ਤਾਰਕ ਜਮੀਲ ਸਾਹਿਬ ਦੀ ਫਾਊਂਡੇਸ਼ਨ। ਕਈ ਬੰਦਿਆਂ ਨੇ ਜੀ ਲੁੱਕ ਕੇ ਵੀ ਕੀਤਾ, ਉਹਨਾਂ ਨੇ ਵੀਡੀਓ ਨਹੀਂ ਬਣਾਈ। ਬਹੁਤ ਸਾਰੇ ਲੋਕ, ਹਦੀਕਾ ਕੈਨੀ ਨੇ ਇੰਨਾ ਕੰਮ ਕੀਤਾ ਆ ਵੀ ਉਹਦੀ ਮਿਸਾਲ ਨਹੀਂ ਮਿਲਦੀ ਹੈ। ਸਾਡੇ ਇੱਥੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ, ਵੀਡੀਓ ਨਹੀਂ ਤੇ ਨਾ ਕੋਈ ਤਸ਼ਹੀਰ, ਨਾ ਕੋਈ ਮਸ਼ਹੂਰੀ। ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਦਾ ਬਹੁਤ ਸ਼ੁਕਰੀਆ ਜਿਹੜੇ ਦੋਸਤ ਵੀਰ ਓਵਰਸੀਜ਼ ਪਾਕਿਸਤਾਨੀ ਆ, ਪਾਕਿਸਤਾਨ ਦੇ ਵਿੱਚ ਬੈਠੇ ਆ, ਜਿਨ੍ਹਾਂ ਨੇ ਵੀ ਇਹ ਸੋਚੀ ਨਹੀਂ ਕੋਈ ਵੀ ਗੱਲ ਕਿ ਅੱਗੇ ਕੌਣ ਆ ਕਿ ਨਹੀਂ ਹੈ, ਉਹਨਾਂ ਨੇ ਉਹ ਪੈਸੇ ਪਹੁੰਚਾਏ। ਬਹੁਤ ਲੋਕਾਂ, ਹਾਂਜੀ, ਬਹੁਤ ਲੋਕਾਂ ਨੇ ਕੰਟਰੀਬਿਊਟ ਜਿਹੜਾ ਵਾ ਨਾ ਕੀਤਾ ਵਾ। ਔਰ ਹਜੇ ਤੱਕ ਬਾਹਰ ਬਹਿ ਕੇ ਉਹਨਾਂ ਨੇ ਮਹਿਸੂਸ ਕੀਤਾ ਕਿ ਲੋਕ ਜਿਹੜੇ ਆ ਨਾ ਮਸਾਇਲ ਦਾ ਸ਼ਿਕਾਰ ਆ। ਤੇ ਇਹ ਤਾਂ ਬਸ ਇੱਕ ਛੋਟੀ ਜੀ ਯਾਨੀ ਕਿ ਜਿਹੜੀ ਹੈ ਨਾ, ਅਸੀਂ ਰੈਗੂਲਰ ਕੱਲ ਨੂੰ ਤੁਹਾਡੇ ਜਾਵਾਂਗੇ, ਮੁਰੱਬੇ ਦੇਖਾਂਗੇ ਕੀ ਸੂਰਤ ਹਾਲ ਹੈ, ਤੇ ਫਿਰ ਵੀਡੀਓ ਜਿਹੜੀ ਹੈ ਨਾ। ਹਾਂਜੀ ਵੀਡੀਓ ਜੀ ਉਹ ਅਸੀਂ ਇਹ ਅੱਜ ਤਾਂ ਅਸੀਂ ਰਾਣਾ ਸਾਹਿਬ ਦੇ ਡੇਰੇ ਦੀ ਵੀਡੀਓ ਅਸੀਂ ਬਣਾਈ ਆ ਰਾਣਾ ਸਾਹਿਬ ਨਾਲ। ਗੱਲ ਇੰਨੀ ਕੀ ਸੀਗੀ ਅੱਜ ਵੀ ਤੁਹਾਡੇ ਨਾਲ ਕੋਈ ਮੁਹਿੱਦ ਰੂਹੀ ਸਲਾਮ ਅਲੈਕਮ ਹੋ ਜਾਵੇ। ਬਹੁਤ ਦਿਨ ਹੋ ਗਏ ਸੀਗੇ ਵੀ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਈ ਸੀਗੀ। ਫਿਰ ਅੱਗੇ ਤਰ੍ਹਾਂ ਹੀ ਹੁਣ ਰੈਗੂਲਰ ਵੀਡੀਓ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ ਤੇ ਤੁਹਾਡੇ ਨਾਲ ਗੱਲਬਾਤ ਕਰਿਆ ਕਰਾਂਗੇ। ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਕਿ ਬਹੁਤ ਸਾਰੇ ਵੀਰ ਇਹੋ ਜਿਹੇ ਹੋਣੇ ਆ, ਉਹ ਤਾਂ ਸਮਝ ਰਹੇ ਹੋਣੇ ਸ਼ਾਇਦ ਅਸੀਂ ਵੀਡੀਓ ਬਣਾਉਣੀਆਂ ਬੰਦ ਕਰਤੀਆਂ। ਮਸਰੂਫੀਅਤ ਸੀਗੀ ਜੀ, ਅੱਲਾ ਨੇ ਆਪਣਾ ਘਰ ਦਿਖਾਇਆ। ਮੈਂ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਦੁਆ ਕਰਦਾ ਕਿ ਜਿਨ੍ਹਾਂ ਵੀਰਾਂ ਨੇ ਜਿਹਨੇ ਮੈਨੂੰ ਕਿਹਾ ਸੀ, ਮੈਂ ਦੁਆ ਕੀਤੀ, ਜਿਹਨੇ ਨਹੀਂ ਵੀ ਕਿਹਾ ਸੀ ਉਹਨਾਂ ਵਾਸਤੇ ਵੀ ਕੀਤੀ ਕਬੂਲ, ਮਾਲਕ ਦੀ ਜ਼ਾਤ ਨੇ ਕਰਨੀ ਆ ਜੀ। ਤੇ ਬਾਕੀ ਸ਼ੁਕਰ ਅਲਹਮਦੁਲਿਲਾ ਜੀ ਉਸ ਜ਼ਾਤ ਦਾ, ਰੱਬੇ ਕਾਇਨਾਤ ਦਾ, ਇੱਕ ਵਾਰੀ ਫਿਰ ਵੀ ਜਿਹਨੇ ਆਪਣਾ ਘਰ ਇੱਕ ਗੁਨਾਹਗਾਰ ਮੇਰੇ ਰੰਗੇ ਬੰਦੇ ਨੂੰ ਜਨਾਬ ਜੀ ਵਿਖਾਇਆ। ਤੇ ਉਸ ਤੋਂ ਬਾਅਦ ਹੁਣ ਆਪਣੇ ਡੇਰੇ ਦੀ ਵੀ ਸੂਰਤ ਹਾਲ ਤੁਹਾਡੇ ਨਾਲ ਸਾਂਝੀ ਕਰਾਂਗੇ। ਬਾਕੀ ਜਿਹੜੀ ਵੀ ਕੋਈ ਇੱਧਰ ਉੱਧਰ ਦੀ, ਰਾਣਾ ਸਾਹਿਬ ਨੇ ਬੜੀਆਂ ਕਿਤਾਬਾਂ ਪਿੱਛੋਂ ਪੜ੍ਹ ਮਾਰੀਆਂ। ਕਿਉਂ ਜੀ ਰਾਣਾ ਸਾਹਿਬ? 5-7 ਕਿਤਾਬਾਂ ਜਿਹੜੀਆਂ ਵਾ ਨਾ ਪੜ੍ਹੀਆਂ ਵਾ, ਕੁਝ 5-7 ਪਈਆਂ ਵਾ। ਤੇ ਇਹਨਾਂ ਦਿਨਾਂ 'ਚ ਫਿਰ ਇਹੀ ਜਿਹੜਾ ਨਾ ਤੂੰ ਹੈ। ਹਾਂਜੀ, ਰਾਣਾ ਸਾਹਿਬ ਨੇ ਪਿੱਛੋਂ ਕਿਤਾਬਾਂ ਪੜ੍ਹ ਲਈਆਂ ਹੋਈਆਂ ਜੀ। ਤੁਹਾਡੇ ਤੱਕ ਉਹ ਵੀ ਗੱਲਬਾਤ ਸਾਰੀ ਜਿਹੜੀ ਆ ਉਹ ਵੀ ਪਹੁੰਚੂਗੀ। ਤੇ ਬਾਕੀ ਵੀ ਜੋ ਕੁਝ ਵੀ ਰੋਜ਼ਮर्रा ਸਾਡੀ ਜ਼ਿੰਦਗੀ ਦਾ ਜੋ ਹਿੱਸਾ ਹੈਗਾ ਆ, ਤੇ ਇਹਦੇ ਤੇ ਵੀ ਗੱਲਬਾਤ ਕਰਾਂਗੇ। ਇਹ ਸਲਾਬ ਦੀ ਸੂਰਤ ਹਾਲ ਦੇ ਬਾਰੇ 'ਚ ਵੀ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ ਵੀ ਕਿੱਥੇ ਤੱਕ ਆ, ਕੀ ਤਦਾਰਕ ਹੋਣਾ ਚਾਹੀਦਾ, ਕੀ ਯਾਨੀ ਕਿ ਜਿਹੜਾ ਵਾ ਨਾ ਕਿਉਂ ਹਾਲੇ ਤੱਕ ਅਸੀਂ ਸਲਾਬਾਂ ਵਾਲੇ ਮਸਲੇ 'ਚ ਉੱਥੇ ਹੀ ਖੜੇ ਆ ਜਿੱਥੇ ਕਿ ਅੱਜ ਤੋਂ 70 ਸਾਲ ਪਹਿਲੇ ਸੀ। ਹਾਂਜੀ, ਇਹ ਤਾਂ ਜੀ ਬਹਿ ਕੇ ਕਰਨ ਵਾਲੀ ਗੱਲ ਆ ਨਾ। ਇਹ ਅੱਜ ਦੀ ਵੀਡੀਓ ਸਾਡੀ ਤਾਂ ਸਿਰਫ ਇਹ ਆ ਵੀ ਤੁਹਾਡੇ ਨਾਲ ਦੁਬਾਰਾ ਤੋਂ ਇੱਕ ਵਾਰੀ ਨਾ ਇਹ ਆਗਾਜ਼ੇ ਸਲਾਮ ਸੀ, ਆਗਾਜ਼ੇ ਮੁਹੱਬਤ ਸੀਗਾ ਵੀਰਾਂ ਭਰਾਵਾਂ ਦੇ ਨਾਲ। ਤੇ ਬਾਕੀ ਸਾਡੇ 10,000 ਟੱਬਰ ਜਿਹੜਾ ਸਾਡਾ YouTube ਦਾ, ਉਹ ਜੀ 10,000 ਹੋ ਗਿਆ ਹੋਇਆ। ਉਸ ਗੱਲ ਦੀ ਵੀ ਤੁਹਾਨੂੰ ਸਾਰਿਆਂ ਨੂੰ ਜੀ ਮੁਬਾਰਕ ਹੋਵੇ। ਵੀਰਾਂ ਨੇ ਸਾਨੂੰ ਵੀ ਮੁਬਾਰਕ ਕਈਆਂ ਨੇ ਦਿੱਤੀ। ਉਹਦੇ ਉੱਤੇ ਵੀ ਬਹਿ ਕੇ ਵੀਡੀਓ ਵੀ ਕਰਾਂਗੇ। ਤੇ ਯਾਰਾਂ ਦੋਸਤਾਂ ਨੂੰ ਜਿੱਦਾਂ ਕਿ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜਿੱਦਣ ਸਾਡਾ ਟੱਬਰ 10,000 ਹੋ ਗਿਆ YouTube ਦਾ, ਅਸੀਂ ਕੋਈ ਖਾਣ ਪਕਾਣ ਦਾ ਵੀ ਨਿਜ਼ਾਮ ਚਲਾਵਾਂਗੇ। ਤੇ ਰਾਣਾ ਸਾਹਿਬ ਦੀ ਉਹਦੇ ਵਿੱਚ ਜਨਾਬ ਜੀ ਜਿਹੜੀ ਕੋਈ ਜੋ ਡਿਸ਼ ਰਾਣਾ ਸਾਹਿਬ ਪਸੰਦ ਕਰਨਗੇ, ਤੇ ਆਲੂ ਛੋਲੇ ਵਾਲਾ ਗੋਸ਼ਤ ਉਹ ਮੈਂ ਬਣਾਉਣਾ ਹਾਲੇ ਤੱਕ ਪੈਂਡਿੰਗ ਆ। ਰਾਤੀ ਵੀ ਅੰਜਮ ਸਰੋਇਆ ਰਾਣਾ ਸਾਹਿਬ ਕਹਿ ਰਿਹਾ ਸੀਗਾ ਕਿ ਯਾਰ ਉਹਨੂੰ ਬਣਾਈਏ, ਉਹ ਵੀ ਬਣਾਉਂਦੇ ਆ। ਤੇ ਠੀਕ ਆ ਜੀ,
ਹਾਂਜੀ ਆਖਰ ਦੇ ਉੱਤੇ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਜਿੱਥੇ ਕਿੱਥੇ ਵੀ ਪੰਜਾਬੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।